ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫਿਰ ਛੇਤੀ ਕਰੋ ਤੇ ਸਾਡੀ ਆਵਾਜ਼ ਨੂੰ ਤਗੜੇ ਕਰੋ ਤੇ ਇਹਨੂੰ ਦੂਰ ਤੱਕ ਪੜਾਓ। ਹੁਣ ਆਉਣੇ ਅੱਜ ਦੀ ਗੱਲ ਵਾਲੇ ਪਾਸੇ। ਅੱਜ ਦੀ ਗੱਲ ਹੈ ਮਾਸੀ ਮੁਖੋ। ਹਾਂਜੀ, ਮਾਸੀ ਮੁਖੋ ਅਲ ਮਾਰੂਫ ਗਰੀਦਾ ਫਾਰੂਕੀ ਸਾਹਿਬਾ। ਕੱਲ ਚੇਤੇ ਕਰੋ ਕਿ ਕੱਲ ਦਾ ਸਾਡਾ ਜਿਹੜਾ ਕਾਲਮ ਸੀ ਜਾਂ ਸਾਡਾ ਕੱਲ ਦਾ ਵੀਲਾਗ ਸੀ ਉਹ ਮਾਮਾ ਮੂਦਾ ਜੀ ਦੇ ਬਾਰੇ ਸੀ। ਮਾਮਾ ਮੂਦਾ ਜੀ ਅਲ ਮਾਰੂਫ ਲੌਂਡਾ ਲਪਾੜਾ ਜੀ ਅਲ ਮਾਰੂਫ ਮਨਸੂਰ ਅਲੀ ਖਾਨ ਸਾਹਿਬ, ਉਹਨਾਂ ਜਿਹੜਾ ਓਵਰਸੀਜ਼ ਪਾਕਿਸਤਾਨੀਆਂ ਨੂੰ ਗਾਲਮੰਦਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੇ 'ਤੇ ਅਸੀਂ ਕੱਲ ਦਾ ਵੀਲੌਗ ਕੀਤਾ ਸੀ ਤੇ ਨਾਲ ਅਸਾਂ ਮਾਸੀ ਮੁਖੋ ਨੂੰ ਵੀ ਰੱਖਿਆ ਸੀ। ਪਰ ਕਰੀਏ ਕਿ ਉਹ ਕੰਮ ਇੰਨਾ ਲੰਮਾ ਹੋ ਗਿਆ ਕਿ ਫਿਰ ਮੈਨੂੰ ਵਾਅਦਾ ਕਰਨਾ ਪਿਆ ਕਿ ਉਹਦੇ 'ਤੇ ਅੱਜ ਗੱਲ ਕਰਾਂਗੇ। ਅਤੇ ਅੱਜ ਹੁਣ ਮਾਸੀ ਮੁਖੋ 'ਤੇ ਗੱਲ ਕਰਨੇ ਆ। ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣੀ ਹੈ ਜਿਹੜੀ ਮਾਸੀ ਮੁਖੋ ਨੇ ਹੁਣੇ ਹੀ ਨਵੀਂ ਗੱਲ ਕੀਤੀ ਹੈ। ਉਸ ਤੋਂ ਬਾਅਦ ਉੱਤੇ ਥੋੜ੍ਹਾ ਜਿਹਾ ਤਜਜ਼ੀਆ ਅਤੇ ਫਿਰ ਹੋਰ ਵੀ ਕੋਈ ਇੱਕ ਦੋ ਖਬਰਾਂ ਨੇ ਜਿਹੜੀਆਂ ਸ਼ਾਮਿਲ ਕਰਨੀਆਂ ਨੇ ਅਤੇ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਮਾਸੀ ਮੁਖੋ ਅਤੇ ਮਾਮਾ ਮੂਦਾ ਇਹਨਾਂ ਦੇ ਵਿੱਚ ਇੰਨੀ ਜ਼ਿਆਦਾ ਸਿਮਿਲੈਰਿਟੀ, ਇਹ ਇੱਕੋ ਜਿਹੇ ਕਿਉਂ ਨੇ, ਇੱਕੋ ਹੀ ਸਿੱਕੇ ਦੇ ਦੋ ਪਾਸੇ ਇਹ ਕਿਉਂ ਨੇ, ਇਹਨਾਂ ਦੀਆਂ ਆਦਤਾਂ ਇੰਨੀਆਂ ਕਿਉਂ ਮਿਲਦੀਆਂ ਨੇ, ਇਹਨਾਂ ਦੀਆਂ ਗੱਲਾਂ ਇੰਨੀਆਂ ਕਿਉਂ ਮਿਲਦੀਆਂ ਨੇ ਕਿ ਇਹਨਾਂ ਨੂੰ ਚਾਬੀ ਇੱਕੋ ਥਾਂ ਤੋਂ ਭਰੀ ਜਾਂਦੀ, ਜਾਂ ਇਹਨਾਂ ਦੀ ਮਿੱਟੀ ਇੱਕੋ ਜਿਹੀ ਹੈ, ਜਾਂ ਭੈਣ ਭਰਾ ਨੇ, ਜਾਂ ਰੌਲਾ ਕੀ ਹੈ ਮਾਮੇ ਮੂਦੇ ਦਾ ਅਤੇ ਮਾਸੀ ਮੁਖੋ ਦਾ। ਇਹ ਕਿਉਂ ਇੱਕੋ ਜਿਹੀਆਂ ਹਰਕਤਾਂ ਕਰਦੇ ਨੇ, ਬਿਸਤੀ ਵੀ ਇੱਕੋ ਜਿਹੀ ਕਰਵਾਉਂਦੇ ਨੇ ਅਤੇ ਬਿਸਤੀ ਪ੍ਰੂਫ ਵੀ ਇੱਕੋ ਜਿਹਾ ਹੀ ਨੇ। ਇਸ ਤਰ੍ਹਾਂ ਪਹਿਲਾਂ ਇਹਨਾਂ ਦੀ ਗੱਲਬਾਤ ਸੁਣੋ। ਉਹਨਾਂ ਨੇ ਵੀ ਹੱਥ ਜਿਹੜਾ ਹੈ ਨਾ ਮਾਮਾ ਮੂਦਾ ਜੀ ਨੇ ਸਮੁੰਦਰ ਪਾਰ ਪਾਕਿਸਤਾਨੀਆਂ 'ਤੇ ਹੀ ਰੱਖਿਆ ਸੀ ਅਤੇ ਮਾਸੀ ਮੁਖੋ ਨੇ ਵੀ ਉਹਨਾਂ 'ਤੇ ਹੀ ਰੱਖਿਆ। ਉਹ ਵੀ ਉਸੇ ਤਰੀਕੇ ਨਾਲ ਸਵੇਰੇ ਉੱਠਦੇ ਨੇ ਝੂਠ ਮਾਰਨ ਨੂੰ ਅਤੇ ਸ਼ਾਮ ਤੱਕ ਮਾਰਦੇ ਨੇ, ਜਿੰਨੀ ਵਾਰੀ ਮਰਜ਼ੀ ਉਹਨਾਂ ਕੋਲ ਮਰਵਾ ਲਓ। ਅਤੇ ਮਾਸੀ ਮੁਖੋ ਦਾ ਵੀ ਇਹ ਹਾਲ ਹੈ। ਇਹ ਹੁਣ ਜ਼ਰਾ ਇੱਕ ਵਾਰ ਪਹਿਲਾਂ ਵੀਡੀਓ ਸੁਣੋ। ਜਿਸ ਵੇਲੇ ਸੁਣ ਲੋਗੇ तो उस तो बाद मैं उससे तज्जिया करना, जरा सुनो, मंतक सुनो मासी मुखो दी। टैक्स की बात की ना, प्रॉब्लम ये है हमारे डायस्पोरा के साथ जो बाहर के मुल्कों में रहता है कि वो उस मुल्क में जहां पर भी वो रहता है, बी दैट अमेरिका, बी दैट कनाडा, बी दैट यूके, बी दैट एनी अदर कंट्री, वो वहां की सोसाइटी में कंट्रीब्यूट करने के बजाय मेंटली साइकोलॉजिकली पाकिस्तान से अटैच होता है। पाकिस्तान में क्या हो रहा है, पाकिस्तान में सियासत क्या हो रही है, पाकिस्तान में वज़ीर आज़म कौन है, पाकिस्तान में आलू टमाटर प्याज की प्राइस क्या है, उसके मुकाबले पे आप इंडियन कम्युनिटी के देखें, वो शादियां वहां पे करते हैं, उन्हीं कम्युनिटीज में करते हैं, बिजनेस उन्हीं कम्युनिटीज में करते। जब आप शादियां करते हैं ब्रिटिश के साथ, अमेरिकन के साथ या किसी भी फ्रेंच के साथ, तो आपका ऑटोमेटिकली लिंकेजेस डेवलप हो जाते हैं। ये हमारे यहाँ प्रॉब्लम नहीं है। हमारे एक्सपैट्स ने शादियां करनी है, ढूंढ के पाकिस्तानी बहुएं तलाश करनी है, ढूंढ के पाकिस्तान में वापस आना है, सियासत पे फोकस करना है पाकिस्तान की। वहां की सियासत में उनका उतना फुटप्रिंट नहीं है, वहां की इकोनॉमी में कहते हैं मोहब्बत बहुत है, अपने यही प्रॉब्लम, देश से मोहब्बत बहुत है, गांव से मोहब्बत बहुत है, तो बाज मोहब्बत के नताज फिर शादी पे ही मुंतज होते हैं। रिप्रेजेंटेशन वहां पे आप जब साइकोलॉजिकली कंफ्यूज्ड हैं, डिवाइडेड हैं अपनी आइडेंटिटी के बारे में, वो नहीं एग्री नहीं कर कि आप पाकिस्तान में रहने वाले पाकिस्तानी हैं या आप अमेरिका में रहने वाले पाकिस्तानी हैं। बहुत कम होता है कि वो सर खुजाने लग जाए आपकी बातों की, लेकिन अभी सर खुजा रहे हैं इस वक्त। सो आप जानना चाहते हैं मुशर्रफ? नहीं, आप कंप्लीट कीजिएगा। मैं चाहता हूं मैं नहीं समझती मजीद इस तरह में मुब्तला नहीं। मैं नहीं समझती कि जो एक्सपैट्स की तरफ से आपको रिप्रेजेंटेशन पाकिस्तान की पॉलिटिक्स की, पाकिस्तान की सोसाइटी की नजर आती है, वो कंप्लीट रिप्रेजेंटेटिव, वो 100% रिप्रेजेंटेशन नहीं है। यस, उनमें से मेजर चंक इमरान खान का पाकिस्तान तहरीक इंसाफ का फॉलोअर बन चुका है। उसकी रीजंस क्या हैं, आप एक अलग प्रोग्राम कर सकते हैं। तुसा सुनिया है कि मासी मुखो आंदी है कि ओवरसीज़ पाकिस्तानी ਜਿਹੜੇ ਨਾ ਉਹ ਬਾਹਰ ਮਿਸਫਿਟ ਨੇ, ਕਿਉਂਕਿ ਉਹ ਆਪਣੀਆਂ ਧੀਆਂ ਜਿਹੜੀਆਂ ਨਾ ਉੱਥੇ ਗੋਰਿਆਂ ਨਾਲ ਨਹੀਂ ਵਿਆਹੁੰਦੇ, ਉੱਥੇ ਦੂਜੇ ਮਜ਼ਹਬਾਂ ਵਾਲੇ ਲੋਕਾਂ ਨਾਲ ਨਹੀਂ ਵਿਆਹੁੰਦੇ, ਅਤੇ ਜੇ ਬੱਚੀਆਂ ਉੱਥੇ ਵਿਆਹੁਣ ਤਾਂ ਫਿਰ ਉਹ ਉੱਥੇ ਸੈੱਟ ਹੋ ਜਾਣ। ਅਤੇ ਔਰ ਉਹ ਕਿਉਂਕਿ ਪਾਕਿਸਤਾਨ ਵਿਆਹੁੰਦੇ ਨੇ ਲਿਆ ਕੇ ਬੱਚਿਆਂ ਨੂੰ, ਜਾਂ ਪਾਕਿਸਤਾਨੀ ਬੱਚਿਆਂ ਦੇ ਨਾਲ ਉਹਨਾਂ ਬੱਚਿਆਂ ਨੂੰ ਵਿਆਹਣਾ ਚਾਹੁੰਦੇ ਨੇ, ਅਤੇ ਇਹ ਵਜ੍ਹਾ ਹੈ। ਅਤੇ ਇਸ ਵਜ੍ਹਾ ਦੀ ਤੋਂ ਉਹ ਕਿਉਂਕਿ ਉੱਥੋਂ ਦੀ ਸੁਸਾਇਟੀ 'ਚ ਫਿੱਟ ਹੀ ਨਹੀਂ ਹੈਗੇ, ਇਸ ਲਈ ਸਿਆਸਤ ਵੀ ਉਹ ਪਾਕਿਸਤਾਨ 'ਚ ਕਰਨਾ ਚਾਹੁੰਦੇ ਨੇ, ਸਾਰੇ ਕੰਮ ਉਹ ਪਾਕਿਸਤਾਨ 'ਚ ਕਰਨਾ ਚਾਹੁੰਦੇ ਨੇ। ਅਤੇ ਇਹ ਜਦੋਂ ਤੱਕ ਹੱਲ ਨਹੀਂ ਹੋਏਗਾ, ਪਾਕਿਸਤਾਨ ਦੇ ਮਸਲੇ ਹੱਲ ਨਹੀਂ ਹੋਣਗੇ। ਉਹ ਖੌਰੂ ਪਾਉਂਦੇ ਨੇ ਪਾਕਿਸਤਾਨ ਦੇ ਵਿੱਚ, ਉਹਨਾਂ ਦੀ ਵਜ੍ਹਾ ਤੋਂ ਹੀ ਪਾਕਿਸਤਾਨ ਦੇ ਵਿੱਚ ਸਾਰੇ ਮਸਲੇ ਨੇ, ਅਤੇ ਉਹਨਾਂ ਨੇ ਹੀ ਪਾਕਿਸਤਾਨ ਦੇ ਵਿੱਚ ਅਜ਼ਾਬ ਬਣਾਇਆ। ਹੁਣ ਤੁਸੀਂ ਆਪ ਸੋਚੋ ਵੀ ਜਿਹੜੇ ਬੰਦੇ ਦੀ ਅਕਲ ਇਹ ਹੋਵੇ, ਉਹਨੂੰ ਕਿੰਨੀਆਂ ਤੋਪਾਂ ਦੀ ਸਲਾਮੀ, 21 ਤੇ ਘੱਟ ਨੇ। ਮਾਸੀ ਮੁਖੋ ਨੂੰ ਚਲੋ ਮਾਮੇ ਮੂਦੇ ਤੱਕ 21 ਤੋਪਾਂ ਠੀਕ ਸਨ, ਇਹ ਮਾਮੇ ਮੂਦੇ ਤੋਂ ਹੁਣ ਕੰਮ ਵੱਧ ਗਿਆ ਵੀ ਉਹਨੂੰ ਇੰਨੀ ਅਕਲ ਨਹੀਂ ਕਿ ਇਹ ਬੜਾ ਹੀ ਨੈਚੁਰਲ ਜੀ ਗੱਲ ਹੈ। ਉਹ ਆਂਦੀ ਹੈ ਕਿ ਹਿੰਦੁਸਤਾਨੀ ਜਿਹੜੇ ਨੇ ਉਹ ਇਹ ਕੰਮ ਨਹੀਂ ਕਰਦੇ, ਉਹ ਇੱਥੇ ਹੀ ਵਿਆਹੁੰਦੇ ਨੇ ਆਪਣੇ ਧੀਆਂ ਪੁੱਤ, ਕਿਸੇ ਗੋਰੇ ਨਾਲ ਵਿਆਹ ਤੇ ਕਿਸੇ ਨਾਲ ਵਿਆਹ ਤੇ। ਬਈ ਇਹ ਤਾਂ ਵਿਆਹ ਕਰਾਉਣ ਵਾਲੇ ਦੀ ਮਰਜ਼ੀ ਹੈ ਅਤੇ ਉਹਨਾਂ ਦੇ ਮਾਂ ਪਿਓ ਦੀ ਮਰਜ਼ੀ ਹੈ। ਹੁਣ ਮਾਸੀ ਮੁਖੋ ਨੇ ਕਿੱਥੇ ਵਿਆਹ ਕਰਾਉਣਾ, ਨਹੀਂ ਕਰਾਉਣਾ, ਕਦੋਂ ਕਰਾਉਣਾ ਹੈ,
ਉਹਦੇ 'ਚ ਮੈਨੂੰ ਦੱਸੋ ਵੀ ਉਹਦੇ 'ਚ ਕਿਸੇ ਹੋਰ ਦਾ ਕੀ ਲੈਣ ਦੇਣਾ। ਮਾਸੀ ਮੁੱਖੋ ਦਾ ਮਾਮਲਾ ਹੈ, ਕਰਾਏ ਨਾ ਕਰਾਏ, ਕਿਦੋਂ ਕਰਾਏ, ਕਿੰਨੀ ਵਾਰੀ ਕਰਾਏ, ਹਰ ਬੰਦੇ ਦਾ ਆਪਣਾ ਕੰਮ ਹੈ ਜਾਂ ਉਹਦੇ ਮਾਂ ਪਿਓ ਦਾ ਕੰਮ ਹੈ ਜੇ ਉਹ ਆਪਣੇ ਮਾਂ ਪਿਓ ਨੂੰ ਇਹ ਰਾਏ ਦਿੰਦਾ, ਇਹਤਰਾਮ ਕਰਦਾ ਮਾਂ ਪਿਓ ਦਾ। ਹੁਣ ਮਾਸੀ ਮੁੱਖੋ ਇਮਰਾਨ ਖਾਨ ਦੀ ਦੁਸ਼ਮਣੀ ਦੇ ਵਿੱਚ ਇੱਥੋਂ ਤੱਕ ਅੱਪੜ ਗਈ ਹੈ ਵੀ ਓਵਰਸੀਜ਼ ਪਾਕਿਸਤਾਨੀਆਂ ਨੂੰ, ਜਿਹੜੇ ਸਮੁੰਦਰ ਪਾਰ ਪਾਕਿਸਤਾਨੀ ਨੇ, ਬਾਹਰ ਰਹਿੰਦੇ ਨੇ, ਉਹਨਾਂ ਨੂੰ ਆਂਦੇ ਹੀ ਹੈ ਵੀ ਆਪਣੇ ਧੀਆਂ ਪੁੱਤਾਂ ਦਾ ਵਿਆਹ ਤੁਸੀਂ ਪਾਕਿਸਤਾਨ ਕਰਨ ਕਿਉਂ ਆਉਂਦੇ ਹੋ, ਅਤੇ ਉਹ ਧੀਆਂ ਪੁੱਤਾਂ ਨੂੰ ਵੀ ਆਂਦੀ ਵੀ ਤੁਸੀਂ ਪਾਕਿਸਤਾਨ ਕਿਉਂ ਕਰਾਉਂਦੇ ਹੋ। ਤੁਸੀਂ ਜਦੋਂ ਰਹਿੰਦੇ ਉੱਥੇ ਉਹ ਸਿਆਸਤ ਵੀ ਉੱਥੇ ਕਰੋ ਅਤੇ ਵਿਆਹ ਵੀ ਉੱਥੇ ਕਰੋ ਅਤੇ ਮਰੋ ਵੀ ਉੱਥੇ ਹੀ, ਅਤੇ ਸਾਨੂੰ ਭੁੱਲ ਜਾਓ। ਮਾਸੀ ਮੁੱਖੋ ਜੀ ਇੱਕ ਸ਼ੈ ਜਿਹਦਾ ਨਾਮ ਹੁੰਦਾ ਜ਼ੁਬਾਨ। ਜ਼ੁਬਾਨ ਦਾ ਮਤਲਬ ਤੁਹਾਡਾ ਨਾਲ ਨਾਲ ਕਲਚਰ, ਤੁਹਾਡੀਆਂ ਇੱਕੋ ਜਿਹੀਆਂ ਆਦਤਾਂ, ਇੱਕੋ ਜਿਹਾ ਖਾਣਾ, ਇੱਕੋ ਜਿਹੀਆਂ ਪ੍ਰੈਫਰੈਂਸਿਸ, ਪਹਿਨਾਵਾ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਮਾਸੀ ਮੁੱਖੋ ਤੇ ਜੰਮੀ ਹੈ ਮੁਲਤਾਨ ਦੇ ਵਿੱਚ, ਅਤੇ ਹੈ ਮੇਰੇ ਤਰ੍ਹਾਂ ਵਿਚਾਰੀ ਅੰਗਰੇਜ਼ੀ ਦਾ ਇੱਕ ਅੱਖਰ ਨਹੀਂ ਸਹੀ ਪੜ੍ਹ ਸਕਦੀ। ਇੰਝ ਮੂੰਹ 'ਚ ਫਸਾ ਲਫ਼ਜ਼ ਕੱਢਦੀ ਹੈ ਜਿਵੇਂ ਮੂੰਹ 'ਚ ਕੋਈ ਡਾਈ ਲੱਗੀ ਹੋਵੇ ਅਤੇ ਉਹਦੇ ਵਿੱਚੋਂ ਜਿਹੜਾ ਨਾ ਉਹ ਫਸ ਕੇ ਸ਼ੈ ਨਿਕਲਦੀ ਹੋਵੇ। ਮਾਸੀ ਮੁੱਖੋ ਵਿਚਾਰੀ ਬਹੁਤ ਹੀ ਦੇਸੀ ਹੈ, ਨਕੰਮੀ ਹੈ, ਨਲਾਇਕ ਹੈ। ਸਕੂਲ ਦੇ ਵਿੱਚ ਵੀ ਹਾਲਾਤ ਮਾੜੇ ਸਨ, ਉਂਝ ਵੀ ਹਾਲਾਤ ਪਤਲੇ ਨੇ ਹਰ ਤਰੀਕੇ ਨਾਲ, ਅਤੇ ਮਾਸੀ ਮੁੱਖੋ ਆਪਣੇ ਆਪ ਨੂੰ ਸਾਬਤ ਇੰਝ ਕਰਦੀ ਹੈ ਕਿ ਮੈਂ ਐਡੀ ਮਾਡਰਨ ਹੈ ਕਿ ਜਿਵੇਂ ਮੈਂ ਅਮਰੀਕਾ ਦੇ ਕਿਸੇ ਸ਼ਹਿਰ ਰੌਕਵਿਲ ਕੇ ਪਤਾ ਨਹੀਂ ਕਿੱਥੇ ਜੰਮੀ ਹੋਵਾਂ, ਅਤੇ ਨਾਲ ਮਾਸੀ ਮੁੱਖੋ ਇੰਝ ਕਰਦੀ ਜਿਵੇਂ ਬਰਤਾਨੀਆ ਦੀ ਕੇਮਬਰਿਜ, ਆਕਸਫੋਰਡ, ਜਾਂ ਅਮਰੀਕਾ ਦੀ ਕੋਲੰਬੀਆ, ਹਾਰਵਰਡ ਜਾਂ ਕਿਸੇ ਹੋਰ ਯੂਨੀਵਰਸਿਟੀ ਤੋਂ ਮਾਸੀ ਮੁੱਖੋ ਨੇ ਜਿਹੜੀਆਂ ਉਹ ਡਿਗਰੀਆਂ ਕੀਤੀਆਂ ਹੋਣ। ਅਤੇ ਮੈਂ ਤੁਹਾਨੂੰ ਦੱਸਿਆ ਵੀ ਮਾਸੀ ਦੀ ਹਾਲਤ ਇਹ ਹੈ ਵੀ ਅੰਗਰੇਜ਼ੀ ਦਾ ਇੱਕ ਅੱਖਰ ਨਹੀਂ ਆਉਂਦਾ, ਬਸ ਮੂੰਹ 'ਚ ਫਸਾ ਕੇ ਜਿਹੜੇ ਜੋ ਰੱਟਾ ਰੁੱਟਾ ਮਾਰ ਕੇ ਮਾਸੀ ਮੁੱਖੋ ਜਿਹੜੀ ਕੰਮ ਚਲਾਈ ਆਉਂਦੀ, ਉਹਨੂੰ ਇੰਨੀ ਅਕਲ ਨਹੀਂ ਹੈਗੀ ਕਿ ਇਹ ਕੋਈ ਅਨੋਖਾ ਕੰਮ ਪਾਕਿਸਤਾਨੀ ਨਹੀਂ ਕਰਦੇ, ਪੂਰੀ ਦੁਨੀਆ ਦੇ ਵਿੱਚ ਲੋਕ ਇਹ ਕੰਮ ਕਰਦੇ ਨੇ ਔਰ ਉਹਨਾਂ ਦਾ ਹੱਕ ਹੈ। ਪਹਿਲੀ ਗੱਲ ਕਲਚਰ, ਜ਼ੁਬਾਨ, ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਮਜ਼ਹਬ। ਇੱਕ ਮਾਂ ਪਿਓ ਜਿਹੜੇ ਨੇ ਆਪਣੇ ਧੀ ਪੁੱਤਰ ਦਾ ਵਿਆਹ ਦੂਜੇ ਜਿਹੜੀ ਕੁੜੀ ਨਾਲ ਕਰਨਾ, ਅਗਰ ਪੁੱਤਰ ਦਾ ਜਾਂ ਧੀ ਦਾ ਕਿਸੇ ਮੁੰਡੇ ਦੇ ਨਾਲ ਕਰਨਾ, ਤੇ ਉਹ ਚਾਹੁੰਦੇ ਨੇ ਵੀ ਉਹ ਮੁਸਲਮਾਨ ਵੀ ਹੋਵੇ, ਅਤੇ ਜੇ ਸਾਡਾ ਪਾਕਿਸਤਾਨੀ ਵੀ ਹੋਵੇ ਤੇ ਮਾਂ ਪਿਓ ਵੀ ਉਹਦੇ ਨਾਲ ਕੋਈ ਗੱਲ ਕਰ ਲੈਣਗੇ, ਕੋਈ ਕਲਚਰ ਰਲ ਜਾਏਗਾ, ਕੋਈ ਜ਼ੁਬਾਨ ਰਲ ਜਾਏਗੀ, ਕੋਈ ਖਾਣਾ ਪੀਣਾ, ਪਹਿਨਾਵਾ, ਹੋਰ 100 ਕੰਮ ਹੁੰਦੇ ਨੇ। ਹੁਣ ਮਾਸੀ ਜੀ ਤੁਹਾਨੂੰ ਤਾਂ ਪਤਾ ਨਹੀਂ ਕਿ ਇਹ ਗੱਲਾਂ ਹੁੰਦੀਆਂ ਕੀ ਨੇ, ਅਤੇ ਇਸ ਲਈ ਤੁਹਾਡੇ ਨਾਲ ਇਹ ਗੱਲ ਕੀ ਕਰੀਏ, ਲੇਕਿਨ ਇਹ ਕੋਈ ਆਮ ਮਾਮਲਾ ਨਹੀਂ, ਅਤੇ ਮਾਂ ਪਿਓ ਦੀ ਬੜੀ ਵੱਡੀ ਮੁਸੀਬਤ ਹੈ। ਧੀਆਂ ਵਾਲਿਆਂ ਦਾ ਬੜਾ ਵੱਡਾ ਮਸਲਾ ਹੈ ਕਿ ਉਹਨਾਂ ਨੂੰ ਮੁਸਲਮਾਨ ਮੁੰਡੇ ਇੱਥੇ ਲੱਭਦੇ ਨਹੀਂ, ਕਿਉਂਕਿ ਜਾਂ ਤਾਂ ਜ਼ਾਹਿਰ ਹੈ ਇੱਥੇ ਕਮਿਊਨਿਟੀ ਵੀ ਘੱਟ ਹੈ, ਚੋਇਸ ਵੀ ਉਨੀ ਘੱਟ ਹੈ, ਅਤੇ ਉਹ ਇਸ ਵਜ੍ਹਾ ਤੋਂ ਪਾਕਿਸਤਾਨ ਜਾਂਦੇ ਨੇ ਜਾਂ ਪਾਕਿਸਤਾਨ 'ਚ ਵਿਆਹ ਕਰਦੇ ਨੇ। ਇਹ ਹੁਣ ਵਿਆਹ ਕਰਨ 'ਤੇ ਤੁਹਾਨੂੰ ਮੁਸੀਬਤ ਹੈ ਜਾਂ ਪਾਕਿਸਤਾਨ 'ਚ ਵਿਆਹ ਕਰਨ 'ਤੇ, ਜਾਂ ਬਾਹਰ ਵਾਲਿਆਂ ਨੇ ਅਗਰ ਆਪਣੀਆਂ ਧੀਆਂ ਜਿਹੜੀਆਂ ਉਹਨਾਂ ਦੇ ਵਿਆਹ ਪਾਕਿਸਤਾਨ 'ਚ ਕਰ ਲੈਣ ਲਿਆ ਕੇ ਮੁੰਡਿਆਂ ਨਾਲ, ਅਤੇ ਇਹਦੇ 'ਚ ਤੁਹਾਨੂੰ ਕੀ ਮਸਲਾ ਹੈ? ਤੁਹਾਡਾ ਵਿਆਹ ਇਸ ਵਜ੍ਹਾ ਤੋਂ ਤਾਂ ਨਹੀਂ ਮਾਸੀ ਜੀ ਰੁਕਣ ਲੱਗਾ ਨਾ। ਪਾਕਿਸਤਾਨ 'ਚ ਇੰਨੇ ਮੁੰਡੇ ਨੇ, ਇੰਨੇ ਲੋਕੀ ਨੇ, ਇੰਨੇ ਮੁੰਡੇ ਕਹਿਤਾ ਹੁਣ, ਅਤੇ ਇੰਨੇ ਚਾਚੇ ਨੇ ਮੇਰੇ ਵਰਗੇ, ਤਾਏ ਨੇ, ਹੁਣ ਮੁੰਡੇ ਕੁੜੀਆਂ 'ਤੇ ਅਸੀਂ ਰਹਿ ਨਹੀਂ ਗਏ। ਅਤੇ ਕਹਿਣ ਦਾ ਮਤਲਬ ਹੈ ਕਿ ਮਾਸੀ ਮੁੱਖੋ ਨੂੰ ਜਿਹੜੀ ਸੂਲ ਉੱਠੀ ਹੈ ਓਵਰਸੀਜ਼ ਪਾਕਿਸਤਾਨੀਅਤ, ਇਹ ਮੇਰੀ ਸਮਝ ਤੋਂ ਬਾਹਰ। ਦੂਜੀ ਗੱਲ ਇਹ ਹੈ ਕਿ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਪਾਕਿਸਤਾਨ ਦਾ ਤਕਰੀਬਨ 60 ਅਰਬ ਡਾਲਰ ਜਿਹੜਾ ਖਰਚਾ ਸੀ, ਉਹ 'ਚੋਂ 30 ਅਰਬ ਡਾਲਰ ਓਵਰਸੀਜ਼ ਪਾਕਿਸਤਾਨੀ ਘੱਲਦੇ ਨੇ, ਅਤੇ ਜੇ ਉਹ ਪਾਕਿਸਤਾਨੀ ਘੱਲਣ ਤਾਂ ਉਹ ਠੀਕ ਹੈ, ਪਰ ਜੇ ਸਿਆਸਤ 'ਚ ਦਿਲਚਸਪੀ ਲੈਣ, ਆਪਣੇ ਬੱਚਿਆਂ ਦੀਆਂ ਸ਼ਾਦੀਆਂ ਇੱਥੇ ਕਰ ਲੈਣ, ਆਪਣੇ ਕੋਈ ਹੋਰ ਮਾਮਲਾਤ ਕਰ ਲੈਣ, ਉਹਦੇ 'ਤੇ ਇਹਨਾਂ ਨੂੰ ਤਕਲੀਫ ਹੈ। ਇੱਥੋਂ ਤੱਕ ਹੀ ਨਹੀਂ, ਇਹ ਉਹੀ ਮਾਸੀ ਮੁੱਖੋ ਸਾਹਿਬਾਂ ਨੇ ਕਿ ਜਿਹੜੀਆਂ ਕੈਮਰਾ ਲੈ ਕੇ ਨਾ, ਇਹ ਕਿਸੇ ਜ਼ਮਾਨੇ 'ਚ ਰਿਪੋਰਟਰ ਵੀ ਨਹੀਂ ਸੀ ਹੈਗੀਆਂ, ਕੈਮਰਾਮੈਨ ਹੀ ਸਨ ਲੱਗਦੀਆਂ, ਅਤੇ ਸ਼ਬਾਜ਼ ਸ਼ਰੀਫ ਦੇ ਅੱਗੇ ਭੱਜਦੀਆਂ ਹੁੰਦੀਆਂ ਸਨ। ਜੀ ਹਾਂ, ਪੁੱਠੇ ਪੈਰੀਂ ਭੱਜਦੀ ਸੀ ਮਾਸੀ ਜਿਹੜੀ ਹੈ ਨਾ, ਸਿੱਧੇ ਪੈਰੀਂ ਵੀ ਨਹੀਂ, ਕੈਮਰਾ ਫੜ ਕੇ ਅਤੇ ਪੁੱਠੇ ਪੈਰੀਂ ਭੱਜਦੀ ਹੁੰਦੀ ਸੀ ਸਾਰਾ ਦਿਨ ਸ਼ਬਾਜ਼ ਸ਼ਰੀਫ ਦੇ ਅੱਗੇ ਉਹਦੀ ਵੀਡੀਓ ਬਣਾਉਣ ਵਾਸਤੇ, ਉਹਦੀਆਂ ਖਬਰਾਂ ਬਣਾਉਣ ਵਾਸਤੇ। ਅਤੇ ਮਾਸੀ ਮੁੱਖੋ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੀ ਬੜੀ ਚਰਚਾ ਰਹੀ ਹੈ ਕਿ ਉਹ ਬੜੀਆਂ ਜਨਾਬ ਧਾਂਸੂ ਖਬਰਾਂ ਦਿੰਦੀਆਂ ਰਹੀਆਂ ਨੇ ਪੰਜਾਬ ਦੇ ਵਿੱਚ, ਅਤੇ ਸ਼ਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਨੂੰ ਉਹ ਖਾਸ ਕਰ ਕਵਰ ਕਰਦੀਆਂ ਸਨ ਮਾਸੀ ਮੁੱਖੋ ਸਾਹਿਬਾਂ। ਲੇਕਿਨ ਇੱਕ ਉਹਨਾਂ ਦਾ ਜਿਹੜਾ ਕੰਮ ਹੈ ਨਾ, ਉਹ ਬੜਾ ਸ਼ਾਨਦਾਰ ਹੈ। ਉਹ ਇਹ ਹੈ ਕਿ ਬੜੀ ਢਿਠਾਈ ਨਾਲ, ਬੜੇ ਪੱਕੇ ਮੂੰਹ ਨਾਲ ਹਰ ਰੋਜ਼ ਝੂਠ ਮਾਰਦੀ ਹੈ ਮਾਸੀ ਮੁੱਖੋ। ਮਤਲਬ ਰੋਜ਼ ਸਵੇਰੇ ਉੱਠਣਾ ਅਤੇ ਆਖਣਾ ਇਮਰਾਨ ਖਾਨ ਦਾ ਬਿਆਨੀਆ ਖਤਮ ਸ਼ੁੱਧ, ਅੱਜ ਡੋਨਲਡ ਲੂ ਨੇ ਆਖ ਦਿੱਤਾ, ਅਤੇ ਇਮਰਾਨ ਖਾਨ ਵੀ ਖਤਮ ਹੋ ਗਿਆ, ਅਤੇ PTI ਵੀ ਖਤਮ ਹੋ ਗਈ, ਤਹਿਰੀਕ ਇਨਸਾਫ ਵੀ ਖਤਮ ਹੋ ਗਈ, ਅਤੇ ਮਾਜ਼ੀ ਦਾ ਹਿੱਸਾ ਬਣ ਗਏ, ਅਤੇ ਹੁਣ ਇੰਝ ਹੋ ਗਿਆ, ਅਤੇ ਹੁਣ ਉਂਝ ਹੋ ਗਿਆ। ਮਤਲਬ ਕਹਿਣ ਦਾ ਹੈ ਕਿ ਲਗਾਤਾਰ ਝੂਠ ਮਾਰਨਾ ਹੈ, ਬਗੈਰ ਕਿਸੇ ਬ੍ਰੇਕ ਤੋਂ ਝੂਠ ਮਾਰਨਾ, ਬਗੈਰ ਸ਼ਰਮਿੰਦਗੀ ਮਹਿਸੂਸ ਕਰਨ ਤੋਂ ਝੂਠ ਮਾਰਨਾ ਹੈ, ਅਤੇ ਅਗਰ ਖਬਰ ਝੂਠੀ ਨਿਕਲ ਆਵੇ, ਸੱਚੀ ਨਿਕਲ ਆਵੇ, ਹਰ ਮਹੀਨੇ ਕੋਈ ਕਮ ਅਜ਼ ਕਮ 200 ਖਬਰਾਂ ਝੂਠੀਆਂ ਦੇਣੀਆਂ ਨੇ, ਲੇਕਿਨ ਬੇਸ਼ਰਮੀ ਨਾਲ ਫਿਰ ਵੀ ਆਪਣੇ ਕੰਮ ਨੂੰ ਲੱਗੇ ਰਹਿਣਾ, ਰੁਕਣਾ ਨਹੀਂ ਹੈ। ਇਹਨਾਂ ਦਾ ਹੀ ਖਾਸਾ ਹੈ, ਕਿਸੇ ਹੋਰ ਦਾ ਨਹੀਂ। ਇਸ ਲਈ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਚੌਧਰੀ ਨਿਜ਼ਾਮਦੀਨ ਨੂੰ ਮਾਮੇ ਮੂਦੇ ਅਤੇ ਮਾਸੀ ਮੁੱਖੋ ਵਰਗੇ ਹੀ ਪਸੰਦ ਨੇ, ਕਿਉਂਕਿ ਇਹਨਾਂ ਨੂੰ ਜਿਹੋ ਜਿਹੀ ਗੱਲ ਕਹੋ ਉਹ ਕਰੀ ਆਉਂਦੇ ਨੇ, ਅਕਲ ਵੀ ਪੂਰੀ ਹੈ,
ਨਾ ਇਹ ਚੌਧਰੀ ਨਿਜ਼ਾਮਦੀਨ ਕੋਲ ਸਵਾਲ ਪੁੱਛਦੇ ਨੇ, ਨਾ ਕੋਈ ਆਰਗੂਮੈਂਟ ਕਰਦੇ ਨੇ, ਨਾ ਪੁੱਛਦੇ ਨੇ ਕਿ ਜੀ ਇਹ ਗੱਲ ਗਲਤ ਹੈ। ਇਖਲਾਕੀਅਤ ਵਾਲਾ ਕੰਮ ਵੀ ਕੋਈ ਨਹੀਂ ਇਹਨਾਂ ਦਾ ਕਿ ਉਹ ਸਿੱਧਾ ਕੰਮ ਕਰਨ, ਪੁੱਠਾ ਕਰਨ। ਮਾਸੀ ਮੁੱਖੋ ਆਪ ਇੱਕ ਜ਼ਨਾਨੀ ਹੈ, ਪਰ ਪਾਕਿਸਤਾਨ 'ਚ ਜ਼ਨਾਨੀਆਂ ਨਾਲ ਕੀ ਕੁਝ ਨਹੀਂ ਹੋ ਗਿਆ, ਇੱਕ ਲਫ਼ਜ਼ ਮਾਸੀ ਮੁੱਖੋ ਦੇ ਮੂੰਹ 'ਚੋਂ ਨਹੀਂ ਨਿਕਲਿਆ। ਹੁਣ ਤੁਸੀਂ ਆਖਦੇ ਹੋਵੋਗੇ ਵੀ ਅਸੀਂ ਇਹਨਾਂ ਦੇ ਉੱਤੇ ਐਡੀ ਬਹਿਸ ਕਿਉਂ ਕੀਤੀ ਹੈ? ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ, ਹੁਣ ਦੱਸੋ ਓਵਰਸੀਜ਼ ਪਾਕਿਸਤਾਨੀ ਨੂੰ ਜਿਵੇਂ ਅਟੈਕ ਕਰਨਗੇ, ਕਿਸੇ ਤੇ ਇਹਨਾਂ ਨੂੰ ਜਵਾਬ ਦੇਣਾ ਹੈ ਨਾ, ਕਿਸੇ ਤੇ ਫਿਰ ਵਾਪਸ ਇਹਨਾਂ ਤੇ ਇਸਤਰੀ ਫੇਰਨੀ ਹੈ ਜਾਂ ਨਹੀਂ ਫੇਰਨੀ। ਤਾਂ ਇਸ ਵਜ੍ਹਾ ਤੁਸੀਂ ਅੱਜ ਸੋਚਿਆ ਕਿ ਮਾਸੀ ਮੁੱਖੋ ਸਾਹਿਬਾ ਦੇ ਕਾਰਨਾਮੇ ਵੀ ਤੁਹਾਡੇ ਸਾਹਮਣੇ ਰੱਖੀਏ। ਹੁਣ ਮਾਸੀ ਮੁੱਖੋ ਮਾਮੇ ਮੂਦੇ ਤੇ ਗੱਲ ਵੀ ਹੋ ਗਈ, ਮਾਸੀ ਮੁੱਖੋ ਤੇ ਵੀ ਹੋ ਗਈ, ਤੇ ਹੁਣ ਜ਼ਰਾ ਚੈਚੇ ਨਿੱਕੇ ਤੇ ਵੀ ਗੱਲ ਕਰ ਲਈਏ। ਚੈਚੇ ਨਿੱਕੇ ਨੇ ਨਵਾਂ ਬਿਆਨ ਠੋਕਿਆ। ਉਹਨਾਂ ਕਿਹਾ ਜੀ ਮੈਂ ਆਰਮੀ ਚੀਫ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਜਿਸ ਤਰ੍ਹਾਂ ਉਹਨਾਂ ਨੇ 16 ਮਹੀਨਿਆਂ 'ਚ ਤਾਵਨ ਕੀਤਾ, ਅਤੇ ਜਿਸ ਤਰ੍ਹਾਂ ਉਹਨਾਂ ਨੇ ਫਿਰ ਸਾਨੂੰ ਆਪਣਾ ਹੀ ਸਮਝ ਕੇ ਨਿਗਰਾਨ ਵਕਤ 'ਚ ਵੀ ਸਾਡੇ ਨਾਲ ਤਾਵਨ ਕੀਤਾ। ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਬੱਲੇ ਦਾ ਨਿਸ਼ਾਨ ਖੋਹਣ ਦੇ ਉੱਤੇ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਨੇ ਆਰਮੀ ਚੀਫ ਦਾ, ਜਾਂ ਉਹ ਪਿਛਲੇ ਆਰਮੀ ਚੀਫ ਅਤੇ ਮੌਜੂਦਾ ਆਰਮੀ ਚੀਫ ਦਾ ਜਿਹੜੀ ਇਹਨਾਂ ਦੇ 1100 ਅਰਬ ਦੇ ਜਿਹੜੇ ਸਾਰੇ ਇਹਨਾਂ ਦੇ ਫਰਾਡ ਧੋਖਾ ਸੀ ਉਹ ਮਾफ़ ਕਰਨ ਦਾ, ਡਰਾਈ ਕਲੀਨ ਕਰਨ ਦਾ, ਜਾਂ ਇਮਰਾਨ ਖਾਨ ਦੀ ਪਿਛਲੇ ਆਰਮੀ ਚੀਫ ਨੇ ਹਕੂਮਤ ਸੁੱਟ ਕੇ ਇਹਨਾਂ ਨੂੰ ਦਿੱਤੀ ਸੀ ਉਹਦਾ, ਜਾਂ ਫਿਰ 200 ਇਮਰਾਨ ਖਾਨ 'ਤੇ ਮੁਕੱਦਮੇ ਬਣਾਉਣ ਦਾ, ਜਾਂ ਫਿਰ ਪੂਰੀ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਫੈਂਟਾ ਚਾੜਨ ਦਾ, ਜਾਂ ਫਿਰ ਔਰਤਾਂ ਨੂੰ ਜੇਲ੍ਹਾਂ 'ਚ ਸੁੱਟਣ ਦਾ। ਮੈਨੂੰ ਇਹ ਸਮਝ ਤੋਂ ਬਾਹਰ ਹੈ ਵੀ ਇਹ ਸ਼ਹਬਾਜ਼ ਸ਼ਰੀਫ ਸਾਹਿਬ ਕਿਹੜੀ ਸ਼ੈ ਦਾ ਸ਼ੁਕਰੀਆ ਅਦਾ ਕਰਦੇ ਨੇ, ਕਿਉਂਕਿ ਉਹਨਾਂ ਇਹ ਦੱਸਿਆ ਨਹੀਂ, ਬਸ ਉਹਨਾਂ ਨੇ ਪਾਲਿਸ਼ ਅਤੇ ਬੁਰਸ਼ ਫੜਿਆ ਅਤੇ ਅੰਨ੍ਹੇਵਾਹ ਬੂਟਾਂ ਦੇ ਉੱਤੇ ਜਿਹੜੀ ਨਾ ਪਾਲਿਸ਼ ਮਾਰਨੀ ਸ਼ੁਰੂ ਕਰ ਦਿੱਤੀ। ਇਹ ਵੀ ਨਹੀਂ ਸੋਚਿਆ ਵੀ ਚਲੋ ਤਸਮੇ ਹੀ ਕੱਢ ਲਾਂ ਬੂਟਾਂ 'ਚੋਂ, ਅਗਰ ਪਾਲਿਸ਼ ਮਾਰਨੀ ਪਹਿਲਾਂ ਤਸਮੇ ਕੱਢ ਕੇ ਤੇ ਫਿਰ ਮਾਰ ਲਾਂ। ਅੰਨ੍ਹੇਵਾਹ ਸ਼ੁਰੂ ਹੋ ਗਏ। ਅਤੇ ਇਹ ਹਾਲਤ ਹੈ। ਇਹ ਅਗਰ ਤੁਸੀਂ ਵੇਖੋ ਤਾਂ ਇਹ ਮਾਮਾ ਮੂਦਾ ਜੀ ਹੋਣ, ਮਾਸੀ ਮੁੱਖੋ ਹੋਣ, ਜਾਂ ਚਾਚਾ ਨਿੱਕਾ ਹੋਵੇ, ਹਰ ਥਾਂ 'ਤੇ ਇਹਨਾਂ ਦਾ ਇੱਕ ਆਪਣਾ ਹੀ ਮਕਾਮ ਹੈ ਅਤੇ ਆਪਣੀਆਂ ਹੀ ਗੱਲਾਂ ਨੇ, ਅਤੇ ਆਪਣਾ ਹੀ ਇਹਨਾਂ ਦੀ ਇੱਕ ਲਾਈਨ ਹੈ, ਕੋਈ ਨਾ ਇਹਨਾਂ ਨੂੰ ਪੁੱਛਣ ਵਾਲਾ ਅਤੇ ਨਾ ਦੱਸਣ ਵਾਲਾ। ਅੱਛਾ ਜੀ, ਅਗਲੀ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਹੈ ਉਹ ਗੱਲ ਹੈਗੀ ਹੈ ਅੱਜ ਦੀ, ਉਹ ਇੱਕ ਤੁਹਾਡੇ ਨਾਲ ਇੰਟਰਨੈਸ਼ਨਲ ਖਬਰ ਅੱਜ ਸ਼ੇਅਰ ਕਰਨੀ ਹੈ। ਜਿਸ ਤਰ੍ਹਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਸੰਘਣੀਆਂ ਗੱਲਾਂ ਵੀ ਪੰਜਾਬੀ ਵੀਲੌਗ ਦੇ ਵਿੱਚ ਰੱਖਿਆ ਕਰਾਂਗੇ। ਉਹ ਗੱਲ ਹੈਗੀ ਹੈ ਕਿ ਈਰਾਨ ਪਾਕਿਸਤਾਨ ਗੈਸ ਪਾਈਪਲਾਈਨ, ਪਾਕਿਸਤਾਨ ਈਰਾਨ ਦਾ ਮੁਆਹਦਾ ਹੋਇਆ ਸੀ, ਕਿਉਂਕਿ ਈਰਾਨ ਪਾਕਿਸਤਾਨ ਦੇ ਬਿਲਕੁਲ ਲਾਗੇ ਹੈ ਅਤੇ ਪਾਕਿਸਤਾਨ ਉੱਥੋਂ ਸਸਤੀ ਗੈਸ ਜਿੰਨੀ ਈਰਾਨ ਤੋਂ ਲੱਭ ਸਕਦੀ ਉਨੀ ਕਿਤੇ ਹੋਰ ਨਹੀਂ ਲੱਭ ਸਕਦੀ। ਪਾਕਿਸਤਾਨ ਦਾ ਜਿਹੜਾ ਮਸਲਾ ਹੈ ਉਹ ਹੈ ਹੀ ਐਨਰਜੀ ਦਾ। ਮਤਲਬ ਕਿ ਪਾਕਿਸਤਾਨ ਜਿਹੜਾ ਹੈ ਉਹਨੂੰ ਬਿਜਲੀ, ਤੁਹਾਨੂੰ ਮੈਂ ਦੱਸਿਆ ਸੀ ਕਿ ਪਿਛਲੀਆਂ ਗਰਮੀਆਂ 'ਚ ਅਸੀਂ 74 ਰੁਪਏ ਫੀ ਯੂਨਿਟ ਬਿਜਲੀ ਪਾਕਿਸਤਾਨੀ ਖਰੀਦਦੇ ਰਹੇ ਨੇ, ਜਦੋਂ ਹਿੰਦੁਸਤਾਨ ਅਤੇ ਬੰਗਲਾਦੇਸ਼ ਵਾਲੇ 2.25 ਜਾਂ 2.5 ਰੁਪਏ ਦੀ ਬਿਜਲੀ ਫੀ ਯੂਨਿਟ ਲੈਂਦੇ ਰਹੇ ਨੇ, ਅਤੇ ਆਪਣਾ ਈਰਾਨ ਅਤੇ ਅਫਗਾਨਿਸਤਾਨ ਉਸ ਵੇਲੇ 8 ਰੁਪਏ ਜਾਂ 11 ਰੁਪਏ ਫੀ ਯੂਨਿਟ ਜਿਹੜੀ ਬਿਜਲੀ ਲੈਂਦੇ ਰਹੇ ਨੇ। ਉਸ ਵੇਲੇ ਪਾਕਿਸਤਾਨ 74 ਰੁਪਏ ਲੈਂਦਾ ਰਿਹਾ। ਪਾਕਿਸਤਾਨ ਦਾ ਸਭ ਤੋਂ ਵੱਡਾ ਮਸਲਾ ਐਨਰਜੀ ਹੈ। ਉਹ ਹੁਣ ਬਿਜਲੀ ਕਿਵੇਂ ਬਣਾਈ ਜਾ ਸਕਦੀ ਹੈ, ਜਾਂ ਪਾਣੀ ਤੋਂ ਬਣਾਈ ਜਾ ਸਕਦੀ ਹੈ ਡੈਮ ਲਾ ਕੇ। ਉਹ ਅਸੀਂ ਡੈਮ ਤੇ ਇਮਰਾਨ ਖਾਨ ਸ਼ੁਰੂ ਕੀਤੇ ਸੀ, ਉਸ ਤੋਂ ਪਹਿਲਾਂ ਅਯੂਬ ਖਾਨ ਦੇ ਜ਼ਮਾਨੇ 'ਚ ਕਦੀ ਬਣੇ ਸੀ। ਵਿੱਚ ਅਸੀਂ ਡੈਮਾਂ ਦੇ ਉੱਤੇ ਕੋਈ ਤਵੱਜੋ ਹੀ ਨਹੀਂ ਦਿੱਤੀ। ਜਾਂ ਫਿਰ ਕੋਲੇ ਨਾਲ, ਜਾਂ ਫਿਰ ਡੀਜ਼ਲ ਬਾਲ ਕੇ, ਅਤੇ ਜਾਂ ਗੈਸ। ਅਤੇ ਜੇ ਹੁਣ ਸਾਨੂੰ ਗੈਸ ਸਸਤੀ ਲੱਭੇ ਤਾਂ ਸੋਚੋ ਸਾਡੇ ਕਿੰਨੇ ਕੰਮ ਹੋਣ। ਗੈਸ ਬਾਲਣ ਦੇ ਕੰਮ ਵੀ ਆਵੇ, ਗੱਡੀਆਂ 'ਚ ਵੀ ਭਰੀ ਜਾ ਸਕਦੀ ਹੈ, ਬਿਜਲੀ ਵੀ ਸਸਤੀ ਬਣਾਈ ਜਾ ਸਕਦੀ ਹੈ। ਅਮਰੀਕਾ ਨੇ ਲਾਈਆਂ ਨੇ ਪਾਬੰਦੀਆਂ। ਹੁਣ ਜਾਂ ਤਾਂ ਈਰਾਨ ਤਰ੍ਹਾਂ ਇਹ ਕੰਮ ਅਸੀਂ ਕਰਦੇ, ਜਿਹੜਾ ਇਮਰਾਨ ਖਾਨ ਨੇ ਕੋਸ਼ਿਸ਼ ਕੀਤੀ ਸੀ ਕਿ ਅਮਰੀਕਾ ਨਾਲ ਗੱਲ ਕਰਦੇ ਬਾਰ-ਬਾਰ ਕਿ ਬਈ ਸਾਡੇ ਲਈ ਇਹ ਗੈਸ, ਸਸਤੀ ਗੈਸ ਬੜੀ ਜ਼ਰੂਰੀ ਹੈ। ਜਿਵੇਂ ਇਰਾਕ ਨੂੰ ਇਹ ਪਾਬੰਦੀ ਤੋਂ ਆਜ਼ਾਦ ਕੀਤਾ ਤਾਂ ਉਹਨਾਂ ਨੂੰ ਇਹ ਇਜਾਜ਼ਤ ਦਿੱਤੀ ਗਈ ਕਿ ਉਹ ਗੈਸ ਖਰੀਦ ਸਕਦੇ ਨੇ, ਇਵੇਂ ਹੀ ਅਸੀਂ ਵੀ ਆਪਣਾ ਅਰੇਂਜਮੈਂਟ ਕਰਦੇ। ਉਹ ਤਾਂ ਅਸੀਂ ਕੀਤਾ ਨਹੀਂ, ਲੇਕਿਨ ਅਸੀਂ ਹੁਣ ਇੱਕ ਨਵਾਂ ਕੰਮ ਕੀਤਾ ਕਿ ਦੋਹਰੇ ਈਰਾਨ ਪਾਈਪਲਾਈਨ ਦਾ ਸ਼ੋਰ ਮਚਾਉਣਾ ਸ਼ੁਰੂ ਕੀਤਾ। ਉਹ ਕਿਉਂ? ਉਹ ਇਸ ਤੋਂ ਸ਼ੁਰੂ ਕੀਤਾ ਹੋਇਆ ਹੈ ਕਿ ਅਸੀਂ ਜਿਹੜੀ ਸਾਡੀ ਪੂਰੀ ਦੀ ਪੂਰੀ ਤਵੱਜੋ ਹੈ ਨਾ, ਉਹ ਹੈ ਕਿ ਹੁਣ ਅਮਰੀਕਾ ਨੂੰ ਬਲੈਕਮੇਲ ਕਰੀਏ। ਬਣਾਉਣੀ ਕੋਈ ਨਹੀਂ, ਸਾਡਾ ਕੋਈ ਇੰਟਰਸਟ ਨਹੀਂ ਹੈਗਾ ਗੈਸ ਪਾਈਪਲਾਈਨ 'ਚ। ਅਸੀਂ ਸਿਰਫ ਨਾਅਰਾ ਲਾਉਣਾ ਵੀ ਅਸੀਂ ਗੈਸ ਪਾਈਪਲਾਈਨ ਬਣਾਉਣੀ ਹੈ ਤਾਂ ਕਿ ਅਮਰੀਕਾ ਬਲੈਕਮੇਲ ਹੋਵੇ ਅਤੇ ਸਾਨੂੰ IMF ਦੇ 4 ਪੈਸੇ ਦੇ ਦੇ। ਇਹ ਇੰਨੀ ਗੱਲ ਜੇ ਇਹਨਾਂ ਦੀ ਬਲੈਕਮੇਲਿੰਗ ਤੋਂ ਸ਼ੁਰੂ। ਇਹ ਗੱਲ ਦਰੁਸਤ ਹੈ ਕਿ ਗੈਸ ਪਾਈਪਲਾਈਨ ਬਿਲਕੁਲ ਬਣਨੀ ਚਾਹੀਦੀ ਹੈ। ਉਸ ਤੋਂ ਵੱਡਾ ਮੁਫਾਦ ਪਾਕਿਸਤਾਨ ਦਾ ਇਸ ਵੇਲੇ ਐਨਰਜੀ ਸੈਕਟਰ ਦੇ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਲੇਕਿਨ ਇਹ ਉਹ ਬਿਆਨ ਵੀ 2 ਨੰਬਰੀ ਨਾਲ ਦੇ ਰਹੇ ਨੇ। ਤੁਸੀਂ ਵੇਖ ਲੈਣਾ ਵੀ ਇਹ ਗੈਸ ਪਾਈਪਲਾਈਨ ਨਹੀਂ ਬਣਾਉਣਗੇ। ਸਿਰਫ ਇਹ ਧਮਕੀ ਦੇ ਕੇ ਜੀ ਸਾਨੂੰ ਚਾਹੀਦੀ ਹੈ ਗੈਸ ਪਾਈਪਲਾਈਨ, ਅਸੀਂ ਬਣਾਉਣੀ ਹੈ, ਅਤੇ ਅਮਰੀਕਾ ਦੇ ਕੋਲੋਂ 4 ਪੈਸੇ ਠੱਗਣਗੇ IMF ਦੇ ਵਿੱਚ, ਅਤੇ ਉਸ ਤੋਂ ਬਾਅਦ ਪਤਲੀ ਗਲੀ ਨਿਕਲ ਜਾਣਗੇ। ਇਹੀ ਇਹਨਾਂ ਦਾ ਕੰਮ ਹੈ। ਬਲੈਕਮੇਲਰ ਹੀ ਹੈ ਨੇ, ਬਸ ਬਿਆਨ ਸ਼ਿਆਨ ਦੇ ਕੇ ਆਪਣਾ ਰੂਹ ਰਾਜ਼ੀ ਵੀ ਕਰਦੇ ਨੇ ਅਤੇ ਦੂਜਿਆਂ ਦਾ ਵੀ। ਲਓ ਫਿਰ ਹੁਣ ਮੈਨੂੰ ਇਜਾਜ਼ਤ ਦਿਓ ਅਤੇ ਰੱਬ ਰੱਖਾ।